ਕੁਫਰ ਟੁੱਟ ਗਿਆ, ਅੱਲਾ ਅੱਲਾ ਕਰ ਗਿਆ ਜੀ। ਅਸੀਂ 2 ਦਿਨ ਤਾਂ ਪਿੱਟਦੀਆਂ ਨਹੀਂ ਹੁੰਦੀਆਂ ਬੁੱਢੀਆਂ, ਉਂਝ ਕਰਕੇ ਪਿੱਟੇ। ਇੰਤਜ਼ਾਮੀਆਂ ਨੂੰ ਹੋਸ਼ ਆਇਆ, ਕੁੜੀਆਂ ਗਲਾ ਖੁੱਲਾ ਕਰਕੇ ਡਾਂਸ ਕਰਦੀਆਂ ਸੀਗੀਆਂ, ਪੋਸਟਰਾਂ ਦੇ ਉੱਤੇ ਹੱਥਾਂ 'ਚ ਪਤਾ ਨਹੀਂ ਕੀ ਕੁਝ ਫੜੀ ਫਿਰਦੀਆਂ ਸੀਗੀਆਂ। ਉਹ ਥੀਏਟਰ ਜਿਹੜੇ ਨਾ ਬਿਲਾਖਰ ਸੀਲ ਕਰ ਦਿੱਤੇ ਆ। ਸਭ ਤੋਂ ਪਹਿਲਾਂ ਜੀ ਮਿਨਰਵਾ ਥੀਏਟਰ ਸੀਲ ਕੀਤਾ, ਦੂਸਰਾ ਜਨਾਬੇ ਸਬੀਨਾ ਥੀਏਟਰ, ਉਸ ਤੋਂ ਬਾਅਦ ਇੱਕ ਹੈ ਸੀ ਮਿਨਰਵਾ ਗੋਲਡ। ਉੱਥੋਂ ਦੀ ਬੁੱਢੀਆਂ ਵੀ ਲੰਘਦੀਆਂ ਸੀ, ਬੰਦੇ ਵੀ ਲੰਘਦੇ ਸੀ, ਮਸੀਤਾਂ ਵੀ ਨਾਲ ਸੀ, ਜਿਸ ਯੂਨੀਵਰਸਿਟੀ ਵੱਲ ਨੂੰ ਵੀ ਬੱਚੇ ਜਾਂਦੇ ਸੀ। ਲੇਕਿਨ ਇਹਨਾਂ ਨੂੰ ਹਯਾ ਸ਼ਰਮ ਬਿਲਕੁਲ ਨਹੀਂ ਆਇਆ ਸੀ। ਇਹ ਕਹਿੰਦੇ ਸੀ ਬਸ ਕਿਸੇ ਤਰੀਕੇ ਨਾਲ ਪੈਸੇ ਆਣੇ ਚਾਹੀਦੇ ਆ, ਭਾਵੇਂ ਨੰਗੇ ਡਾਂਸ ਹੁੰਦੇ ਰਹਿਣ। ਆਫਰੀਨ ਖਾਨ, ਜ਼ਾਰਾ ਸ਼ਾਹ, ਸੋਬੀਆ ਖਾਨ, ਉਸ ਤੋਂ ਬਾਅਦ ਰਮਲ ਸ਼ਹਜ਼ਾਦੀ ਖੁੱਲੇ ਗਲੇ ਪਾ ਕੇ ਡਾਂਸ ਕਰਦੀਆਂ ਵਾ ਤੇ ਬੇਹੂਦਾ ਹਰਕਤਾਂ ਕਰਦੀਆਂ ਸਟੇਜ ਦੇ ਉੱਪਰ। ਇਹਨਾਂ ਨੂੰ ਫੈਸਲਾਬਾਦ 'ਚ ਬੈਨ ਕਰ ਦਿਓ। ਤੁਸੀਂ ਥੀਏਟਰ ਸੀਲ ਕਰ ਦਿੱਤੇ ਕਿ ਥੀਏਟਰਾਂ ਨੂੰ ਖੋਲੋ, ਇਹਨਾਂ ਨੂੰ ਬੈਨ ਕਰੋ। ਉਹਦੇ ਵਿੱਚ ਤਾਂ ਸਾਡੇ ਸ਼ਹਿਰ ਦੇ ਛੋਟੇ ਛੋਟੇ ਫਨਕਾਰ ਨੇ, ਉਹਦੇ ਵਿੱਚ ਤਾਂ ਸਾਡੇ ਸ਼ਹਿਰ ਦੇ ਹੋਰ ਲੋਕ ਕੰਮ ਕਰਦੇ ਨੇ। ਕੋਡੂ ਉੱਥੇ ਆਏਗਾ, ਉਸ ਤੋਂ ਬਾਅਦ ਅਰਸ਼ਦ ਕਮਾਲ ਉੱਥੇ ਆਏਗਾ। ਤੁਸੀਂ ਇਹ ਸੀਲ ਕੀਤਾ, ਉਹ ਕਿਸੇ ਹੋਰ ਥੀਏਟਰ 'ਚ ਆ ਕੇ ਨੱਚਣ ਲੱਗ ਜਾਣਗੀਆਂ। ਨੱਚਣ ਵਾਲੀਆਂ ਨੂੰ ਤੁਸੀਂ ਰੋਕ ਸਕਦੇ ਹੋ। ਖਾਸ ਤੌਰ ਤੇ ਜਿਹੜੀਆਂ ਹੈ ਨਾ ਸੈਂਸਰ ਕਮੇਟੀਆਂ, ਉਹਨਾਂ ਨੂੰ ਫਾਲ ਕੀਤਾ ਜਾਵੇ ਕਿ ਫੈਸਲਾਬਾਦ ਦੇ ਥੀਏਟਰਾਂ ਦਾ ਜਿਹੜਾ ਹੁਸਨ ਆ ਨਾ, ਇਹ ਡਾਂਸ ਕਰਨ ਵਾਲੀਆਂ, ਇਹ ਨੱਚਣ ਵਾਲੀਆਂ, ਖੁੱਲੇ ਗਲੇ ਪਾਉਣ ਵਾਲੀਆਂ, ਫਹਾਸ਼ੀ ਫਲਾਣ ਵਾਲੀਆਂ ਡਾਂਸਰਾਂ ਨਹੀਂ ਹੈਗੀਆਂ। ਤਸਲੀਮ ਅਬਾਸ, ਅਸਲਮ ਚਿੱਟਾ, ਕਾਮਡੀ ਕਿੰਗ ਰਾਸ਼ਦ ਕਮਾਲ ਨੂੰ, ਫਲਕ ਸ਼ੇਰ ਹੋ ਗਿਆ, ਹਸਨੈਨ ਹੋ ਗਿਆ, ਸ਼ਬੀਰ ਆਕਾਸ਼ ਹੋ ਗਿਆ, ਸ਼ਾਹਦ ਹਾਸ਼ਮੀ ਹੋ ਗਿਆ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਲੋਕ ਦੇਖਣ ਵਾਸਤੇ ਆਉਂਦੇ ਆ। ਕੁਫਰ ਟੁੱਟ ਗਿਆ, ਅੱਲਾ ਅੱਲਾ ਕਰ ਗਿਆ ਜੀ। ਫੈਸਲਾਬਾਦ ਦੀ ਜ਼ਿਲ੍ਹੇ ਇੰਤਜ਼ਾਮੀਆਂ ਨੂੰ ਆਖਰ ਜਿਹੜਾ ਨਾ ਹੋਸ਼ ਆ ਗਿਆ। ਅਸੀਂ 2 ਦਿਨ ਜਿਹਨੂੰ ਕਹਿੰਦੇ ਆ ਨਾ ਬਕਾਇਦਾ ਤੌਰ ਤੇ ਇੰਝ ਜਿੱਦਾਂ ਪਿੱਟਦੀਆਂ ਨਹੀਂ ਹੁੰਦੀਆਂ ਬੁੱਢੀਆਂ, ਉਂਝ ਕਰਕੇ ਪਿੱਟੇ ਤੇ ਇੰਤਜ਼ਾਮੀਆਂ ਨੂੰ ਹੋਸ਼ ਆਇਆ। ਇਹਨਾਂ ਨੇ ਜਾ ਕੇ ਜਨਾਬੇ ਵਾਲੀ ਜਿੱਥੇ ਉਹ ਡਾਂਸ ਹੁੰਦੇ ਸੀ ਨਾ, ਉਹ ਕੁੜੀਆਂ ਗਲਾ ਖੁੱਲਾ ਕਰਕੇ ਡਾਂਸ ਕਰਦੀਆਂ ਸੀਗੀਆਂ ਤੇ ਉਹ ਪੋਸਟਰਾਂ ਦੇ ਉੱਤੇ ਹੱਥਾਂ 'ਚ ਪਤਾ ਨਹੀਂ ਕੀ ਕੁਝ ਫੜੀ ਫਿਰਦੀਆਂ ਸੀਗੀਆਂ। ਉਹ ਥੀਏਟਰ ਜਿਹੜੇ ਨਾ ਬਿਲਾਖਰ ਸੀਲ ਕਰ ਦਿੱਤੇ ਆ। ਸਭ ਤੋਂ ਪਹਿਲਾਂ ਜੀ ਮਿਨਰਵਾ ਥੀਏਟਰ ਸੀਲ ਕੀਤਾ, ਜਿਹਦੇ ਬਾਹਰ ਲਿਖਿਆ ਸੀ ਮਿਨਰਵਾ ਥੀਏਟਰ 에ਅਰ ਕੰਡੀਸ਼ਨ, ਜਿਹੜਾ ਬਿਲਕੁਲ ਥਾਣਾ ਝੰਗ ਬਾਜ਼ਾਰ ਦੇ ਸਾਹਮਣੇ ਆ, ਜਿਹੜੀ ਕੱਲ੍ਹ ਅਸੀਂ ਵੀਡੀਓ ਬਣਾਈ ਸੀ। ਦੂਸਰਾ ਜਨਾਬੇ ਵਾਲੀ ਸਬੀਨਾ ਥੀਏਟਰ ਦੇ ਵਿੱਚ ਵੀ ਜਿਹੜੀ ਸੀ ਨਾ ਸ਼ੀਜ਼ਾ ਬੱਟ, ਉਹ ਬੜਾ ਹੱਥ ਇੱਦਾਂ ਮੋਰੀਆਂ ਬਣਾ ਕੇ ਤੇ ਉਹ ਡਾਂਸ ਕਰਦੀ ਪਈ ਸੀਗੀ, ਉਹ ਵੀ ਅਸੀਂ ਵੀਡੀਓ ਚਲਾਈ ਸੀਗੀ, ਉਹ ਵੀ ਸੀਲ ਕਰ ਦਿੱਤਾ। ਉਸ ਤੋਂ ਬਾਅਦ ਇੱਕ ਹੈ ਸੀ ਮਿਨਰਵਾ ਗੋਲਡ, ਜਿਹਦੇ ਵਿੱਚ ਹੈ ਸੀ ਕੁੜੀ ਜ਼ਾਰਾ ਸ਼ਾਹ, ਇਹ ਬੇਹੂਦਾ ਡਾਂਸ ਕਰਦੀ ਸੀਗੀ, ਇਹ ਵੀ ਅਸੀਂ ਖਬਰ ਚਲਾਈ ਸੀਗੀ ਤੇ ਇਹ ਵੀ ਅੱਜ ਬਿਲਾਖਰ ਸੀਲ ਹੋ ਗਿਆ। ਆਰਟ ਕੌਂਸਲ ਵਾਲੇ ਤਾਂ ਪਾਂਡੇ ਫਿਲਹਾਲ ਲੁੱਡੀਆਂ ਕਿ ਜਨਾਬ ਜਿਹੜੇ ਅਸੀਂ ਲਿਖ ਕੇ ਬਾਰ-ਬਾਰ ਲੈਟਰ ਲਿਖਦੇ ਰਹੇ ਹਾਂ, ਉਹਨਾਂ ਲੈਟਰਾਂ ਦਾ ਅਸਰ ਨਹੀਂ ਹੋਇਆ। ਤੁਹਾਡੀ ਖਬਰ ਦਾ ਜ਼ਿਲ੍ਹੀ ਇੰਤਜ਼ਾਮੀਆਂ ਨੂੰ ਅਸਰ ਹੋ ਗਿਆ। ਖੈਰ ਜੀ, ਅਸੀਂ ਫਿਰ ਵੀ ਜ਼ਿਲ੍ਹੀ ਇੰਤਜ਼ਾਮੀਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੀ ਖਬਰ ਦੇ ਉੱਤੇ ਜਾ ਕੇ ਸੀਲ ਕਰ ਦਿੱਤਾ, ਕਿਉਂਕਿ ਇੰਨੀ ਕੁ ਬੇਹਯਾਈ ਔਰ ਫਹਾਸ਼ੀ ਫੈਲਾਈ ਜਾ ਰਹੀ ਸੀ, ਜਿਹਨੂੰ ਕਹਿ ਕੇ ਨਾ ਬੰਦਾ ਲੱਤਾਂ ਦੇ ਥੱਲੋਂ ਦੀ ਕੰਨਾਂ ਨੂੰ ਹੱਥ ਲਾ ਲੈਂਦਾ ਸੀਗਾ। ਉੱਥੋਂ ਦੀ ਬੁੱਢੀਆਂ ਵੀ ਲੰਘਦੀਆਂ ਸੀ, ਬੰਦੇ ਵੀ ਲੰਘਦੇ ਸੀ, ਮਸੀਤਾਂ ਵੀ ਨਾਲ ਸੀ, ਜਿਸ ਯੂਨੀਵਰਸਿਟੀ ਵੱਲ ਨੂੰ ਵੀ ਬੱਚੇ ਜਾਂਦੇ ਸੀ। ਲੇਕਿਨ ਇਹਨਾਂ ਨੂੰ ਹਯਾ ਸ਼ਰਮ ਬਿਲਕੁਲ ਨਹੀਂ ਆਇਆ ਸੀ। ਇਹ ਕਹਿੰਦੇ ਸੀ ਬਸ ਕਿਸੇ ਤਰੀਕੇ ਨਾਲ ਪੈਸੇ ਆਣੇ ਚਾਹੀਦੇ ਆ, ਭਾਵੇਂ ਨੰਗੇ ਡਾਂਸ ਹੁੰਦੇ ਰਹਿਣ। ਖੈਰ ਜੀ, ਇਹ ਸੀਲ ਹੋ ਗਿਆ। ਹੁਣ ਇਹਦੇ ਵਿੱਚ ਆ ਕੇ 4 ਤੋਂ 5 ਅਦਾਕਾਰਾਂ, ਫਨਕਾਰਾਂ, ਡਾਂਸਰਾਂ ਐਸੀਆਂ ਸੀਗੀਆਂ ਜਿਨ੍ਹਾਂ ਦੇ ਬਾਰੇ ਦੇ ਵਿੱਚ ਲਿਖਿਆ ਸੀ ਕਿ ਇਹ ਫੈਸਲਾਬਾਦ ਸ਼ਹਿਰ ਦੇ ਵਿੱਚ ਫਹਾਸ਼ੀ ਫੈਲਾ ਰਹੀਆਂ ਵਾ। ਆਫਰੀਨ ਖਾਨ, ਜ਼ਾਰਾ ਸ਼ਾਹ, ਸੋਬੀਆ ਖਾਨ, ਉਸ ਤੋਂ ਬਾਅਦ ਰਮਲ ਸ਼ਹਜ਼ਾਦੀ, ਇਹ ਉਹ ਅਦਾਕਾਰਾਂ ਨੇ ਸ਼ਹਜ਼ਾਦੀਆਂ ਜਿਹੜੀਆਂ ਫੈਸਲਾਬਾਦ ਦੇ ਵਿੱਚ ਖੁੱਲੇ ਗਲੇ ਪਾ ਕੇ ਡਾਂਸ ਕਰਦੀਆਂ ਵਾ ਤੇ ਬੇਹੂਦਾ ਹਰਕਤਾਂ ਕਰਦੀਆਂ ਸਟੇਜ ਦੇ ਉੱਪਰ, ਬੇਹੂਦਾ ਤਸਵੀਰਾਂ ਬਣਾ ਕੇ ਤੇ ਬਾਹਰ ਫਲੈਕਸਾਂ ਦੇ ਉੱਤੇ ਲਵਾਉਂਦੀਆਂ ਸੀਗੀਆਂ। ਅੱਛਾ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਜ਼ਿਲ੍ਹੇ ਇੰਤਜ਼ਾਮੀਆਂ ਦੀ, ਲੇਕਿਨ ਮੈਂ ਫਿਰ ਵੀ ਸ਼ੁਕਰੀਆ ਦਾ ਜਨਾਬ ਤੁਹਾਡਾ ਕਰ ਦਿੱਤਾ ਵਾ। ਅਸਲ ਗੱਲ ਮੈਂ ਤੁਹਾਨੂੰ ਫਿਰ ਦੱਸਣ ਲੱਗਾ ਵਾਂ ਕਿ ਜਨਾਬ ਥੀਏਟਰ ਤੁਸੀਂ ਸੀਲ ਕਰ ਦਿੱਤੇ ਆ। ਅਸੀਂ ਕਦੀ ਵੀ ਥੀਏਟਰ ਦੇ ਖਿਲਾਫ ਗੱਲ ਕਰਦੇ ਹੀ ਨਹੀਂ ਹੈਗੇ। ਉਹਦੀ ਵਜ੍ਹਾ ਇਹ ਆ ਕਿ ਉਹ ਤਾਂ ਸਾਡੇ ਸ਼ਹਿਰ ਦਾ ਹੁਸਨ ਆ, ਉਹਦੇ ਵਿੱਚ ਤਾਂ ਸਾਡੇ ਸ਼ਹਿਰ ਦੇ ਛੋਟੇ ਛੋਟੇ ਫਨਕਾਰ ਨੇ, ਉਹਦੇ ਵਿੱਚ ਤਾਂ ਸਾਡੇ ਸ਼ਹਿਰ ਦੇ ਛੋਟੇ ਛੋਟੇ ਚੌਕੀਦਾਰ ਨੇ, ਉਹਦੇ ਵਿੱਚ ਤਾਂ ਸਾਡੇ ਸ਼ਹਿਰ ਦੇ ਹੋਰ ਲੋਕ ਕੰਮ ਕਰਦੇ ਨੇ। ਉਹ ਕਿਉਂ ਤੁਸੀਂ ਬੇਰੁਜ਼ਗਾਰ ਕਰ ਦਿੱਤੇ ਜਨਾਬ? ਕਿਉਂ ਨਹੀਂ ਇਹਨਾਂ ਅਦਾਕਾਰਾਂ ਨੂੰ ਤੁਸੀਂ ਰੋਕਿਆ? ਕਿਉਂਕਿ ਤੁਹਾਡੇ ਕੋਲ ਜਨਾਬ ਅਖਤਿਆਰ ਆ। ਆਰਟ ਕੌਂਸਲ ਨੇ ਲਿਖ ਕੇ ਦਿੱਤਾ ਜਨਾਬ ਕਿ ਇਹ ਜਿਹੜੀਆਂ ਅਦਾਕਾਰਾਂ ਵਾ, ਆਫਰੀਨ ਖਾਨ, ਜ਼ਾਰਾ ਸ਼ਾਹ, ਸੋਬੀਆ ਖਾਨ, ਰਮਲ ਸ਼ਹਜ਼ਾਦੀ, ਇਹਨਾਂ ਨੂੰ ਫੈਸਲਾਬਾਦ 'ਚ ਬੈਨ ਕਰ ਦਿਓ। ਤੁਹਾਡੇ ਵਾਸਤੇ ਮੁਸ਼ਕਿਲ ਕਿਹੜੀ ਹੈ? ਮੈਨੂੰ ਸਿਰਫ ਇੰਨੀ ਗੱਲ ਦੱਸ ਦਿਓ। ਤੁਸੀਂ ਥੀਏਟਰ ਸੀਲ ਕਰ ਦਿੱਤੇ, ਤੁਹਾਡੀ ਮਿਹਰਬਾਨੀ ਆ, ਤੁਹਾਡਾ ਫੈਸਲਾਬਾਦ ਦੀ ਕੌਮ ਦੇ ਉੱਤੇ ਆਸਾਨ ਹੋ ਗਿਆ ਜਨਾਬ। ਲੇਕਿਨ ਇੱਕ ਆਸਾਨ ਹੋਰ ਕਰੋ ਨਾ ਕਿ ਥੀਏਟਰਾਂ ਨੂੰ ਖੋਲੋ, ਇਹਨਾਂ ਨੂੰ ਬੈਨ ਕਰੋ, ਤਾਂ ਕਿ ਇੱਦਾਂ ਦਾ ਰਕਸ ਹੀ ਨਾ ਹੋਵੇ। ਜਦੋਂ ਇਸ ਤਰ੍ਹਾਂ ਦਾ ਰਕਸ ਨਹੀਂ ਹੋਏਗਾ ਤੇ ਥੀਏਟਰਾਂ ਦੇ ਵਿੱਚ ਫੈਮਲੀਆਂ ਜਾਣਗੀਆਂ, ਯਾਰ ਦੋਸਤ ਜਾਣਗੇ, ਜਾ ਕੇ ਉਹਨਾਂ ਦੀਆਂ ਮਿੱਠੀਆਂ ਗੱਲਾਂ ਸੁਣਨਗੇ। ਕੋਡੂ ਉੱਥੇ ਆਏਗਾ, ਉਸ ਤੋਂ ਬਾਅਦ ਅਰਸ਼ਦ ਕਮਾਲ ਉੱਥੇ ਆਏਗਾ, ਉਹ ਬਾਬਾ ਜਿਹੜਾ ਸਾਡਾ ਹੈਗਾ ਵਾ, ਕੀ ਉਹਦਾ ਨਾਮ ਆ, ਉਹ ਰਕਸ਼ਾ ਜਿਹਾ, ਉਹ ਉੱਥੇ ਆਏਗਾ। ਹੋਰ ਸਾਡੇ ਫੈਸਲਾਬਾਦ ਦੇ ਲੋਕਲ ਫਨਕਾਰ ਨੇ, ਉਹ ਉੱਥੇ ਜਾ ਕੇ ਪਰਫਾਰਮ ਕਰਨ, ਅਸੀਂ ਜਾ ਕੇ ਉੱਥੋਂ ਇੰਜੋਏ ਕਰੀਏ। ਲੇਕਿਨ ਜਿਹੜਾ ਅਸਲ ਕੰਮ ਆ ਜਨਾਬ, ਉਹ ਤੁਸੀਂ ਫਿਰ ਭੁੱਲ ਗਏ ਹੋ। ਮੈਂ ਗੁਜ਼ਾਰਿਸ਼ ਕਰਾਂਗਾ ਜਨਾਬ DC ਫੈਸਲਾਬਾਦ ਸਾਹਿਬ ਨੂੰ ਕਿ ਖੁਦਾ ਦਾ ਨਾਮ ਆ, ਅਸਲ ਕੰਮ ਵੱਲ ਵੀ ਤਵੱਜੋ ਦਿਓ ਸਾਰੇ।
ਇਹਦੇ ਵਾਸਤੇ ਬਹੁਤ ਜ਼ਰੂਰਤ ਆ। ਤੁਸੀਂ ਇਹ ਸੀਲ ਕੀਤਾ, ਉਹ ਕਿਸੇ ਹੋਰ ਥੀਏਟਰ 'ਚ ਆ ਕੇ ਨੱਚਣ ਲੱਗ ਜਾਣਗੀਆਂ। ਨੱਚਣ ਵਾਲੀਆਂ ਨੂੰ ਤੁਸੀਂ ਰੋਕ ਸਕਦੇ ਹੋ, ਸਿਰਫ ਇੱਕ ਸੂਰਤ ਹੀ ਰੋਕ ਸਕਦੇ ਹੋ ਕਿ ਇਹਨਾਂ ਨੂੰ ਫੈਸਲਾਬਾਦ ਦੇ ਵਿੱਚ ਤਾਂ ਹਯਾਤ ਬੈਨ ਕਰ ਦਿੱਤਾ ਜਾਵੇ। ਸਾਰੀ ਉਮਰ ਇਹ ਫੈਸਲਾਬਾਦ ਦੇ ਵਿੱਚ ਆ ਕੇ ਨੱਚਣ ਹੀ ਨਾ। ਫੈਸਲਾਬਾਦ ਦੇ ਵਿੱਚ ਅਸੀਂ ਆਪ ਸਕੂਨ ਨਾਲ ਨੱਚੀਏ, ਅੱਛਾ ਜਿਹਾ ਡਾਂਸ ਕਰੀਏ, ਉਹਦੇ ਵਿੱਚ ਲੋਕ ਜਾ ਕੇ ਦੇਖਣ, ਇੰਜੋਏ ਕਰਨ। ਅਸੀਂ ਰਿਕੁਐਸਟ ਕਰਾਂਗੇ ਕਿ ਜਨਾਬ ਇਹਨਾਂ ਨੂੰ ਵੀ ਜਿਹੜਾ ਵਾ ਬੈਨ ਕੀਤਾ ਜਾਵੇ ਔਰ ਮੁਕੰਮਲ ਤੌਰ ਤੇ ਬੈਨ ਕੀਤਾ ਜਾਵੇ। ਖਾਸ ਤੌਰ ਤੇ ਜਿਹੜੀਆਂ ਹੈ ਨਾ ਸੈਂਸਰ ਕਮੇਟੀਆਂ, ਉਹਨਾਂ ਨੂੰ ਫਾਲ ਕੀਤਾ ਜਾਵੇ ਔਰ ਇਹਨਾਂ ਦੀ ਡੀਸੀ ਸਾਹਿਬ ਆਪ ਨਿਗਰਾਨੀ ਕਰੋ ਕਿ ਇਹ ਜਿਹੜੀਆਂ ਸੈਂਸਰ ਕਮੇਟੀਆਂ ਵਾ ਇਹ ਜਾ ਕੇ ਉੱਥੇ ਆਪ ਚੈੱਕ ਕਰਨ। ਜਿੱਥੇ ਮਾੜਾ ਜਿਹਾ ਖੁੱਲਾ ਗਲਾ ਆਵੇ, ਜਿੱਥੇ ਵੀ ਮਾੜਾ ਜਿਹਾ ਨਜ਼ਰ ਆਵੇ, ਉਹ ਤੋਂ ਕੱਟ ਕਰ ਦਿਓ, ਪਤਾ ਲੱਗ ਜਾਏ ਕਹਾਣੀ ਕਿੱਧਰ ਨੂੰ ਜਾ ਰਹੀ ਹੈ। ਲੇਕਿਨ ਗੱਲ ਇਹ ਕਿ ਸੈਂਸਰ ਕਮੇਟੀਆਂ ਜਿੰਨੀ ਦੇਰ ਤੱਕ ਫਾਲ ਨਹੀਂ ਹੋਣਗੀਆਂ ਕੱਖ ਨਹੀਂ ਹੋਏਗਾ। ਹੁਣ ਆਰਟ ਕੌਂਸਲ ਵਾਲੇ ਜਨਾਬ ਇਹ ਵੀ ਲੈਟਰ ਲਿਖ ਚੁੱਕੇ ਆ ਕਿ ਇਹਨਾਂ ਨੂੰ ਵੀ ਬੈਨ ਕਰੋ। ਤੇ ਮੈਂ ਰਿਕੁਐਸਟ ਕਰਾਂਗਾ ਇਹ ਸਾਰੇ ਜਿੰਨੇ ਵੀ ਲੋਕ ਨੇ ਕਿ ਇਹਨਾਂ ਨੂੰ ਫੌਰੀ ਤੌਰ ਤੇ ਬੈਨ ਕੀਤਾ ਜਾਵੇ ਔਰ ਥੀਏਟਰਾਂ ਦਾ ਜਿੰਨਾ ਕਸੂਰ ਆ ਉਹਨਾਂ ਨੂੰ ਉਹਨਾਂ ਜੁਰਮਾਨਾ ਆਇਦ ਕੀਤਾ ਜਾਵੇ, ਨਾ ਕਿ ਇਹਨਾਂ ਨੂੰ ਸੀਲ ਕੀਤਾ ਜਾਵੇ। ਇਹਨਾਂ ਦੇ ਉੱਪਰ ਜੁਰਮਾਨਾ ਆਇਦ ਕਰਕੇ ਇਹਨਾਂ ਨੂੰ ਖੋਲ੍ਹ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਨਿੱਕੇ ਨਿੱਕੇ ਫਨਕਾਰ ਨੇ ਉਹ ਆਪਣਾ ਇੰਜੋਏ ਕਰਨ। ਅੱਛਾ, ਗੱਲ ਇਹ ਹੈ ਕਿ ਮੈਂ ਫੈਸਲਾਬਾਦ ਦੀ ਆਵਾਮ ਨੂੰ ਤੇ ਫੈਸਲਾਬਾਦ ਦੀ ਜ਼ਿਲ੍ਹੀ ਇੰਤਜ਼ਾਮੀਆ ਨੂੰ ਇਹ ਗੱਲ ਇੱਥੇ ਜ਼ਰੂਰ ਦੱਸਾਂਗਾ ਕਿ ਫੈਸਲਾਬਾਦ ਦੇ ਥੀਏਟਰਾਂ ਦਾ ਜਿਹੜਾ ਹੁਸਨ ਆ ਨਾ, ਇਹ ਡਾਂਸ ਕਰਨ ਵਾਲੀਆਂ, ਇਹ ਨੱਚਣ ਵਾਲੀਆਂ, ਇਹ ਖੁੱਲ੍ਹੇ ਗਲੇ ਪਾਉਣ ਵਾਲੀਆਂ, ਫਹਾਸ਼ੀ ਫੈਲਾਉਣ ਵਾਲੀਆਂ ਡਾਂਸਰਾਂ ਨਹੀਂ ਹੈਗੀਆਂ, ਬਲਕਿ ਸਾਡੇ ਫੈਸਲਾਬਾਦ ਦੇ ਡਰਾਮਿਆਂ ਦਾ ਹੁਸਨ ਜਿਹੜਾ ਵਾ ਤਸਲੀਮ ਅਬਾਸ ਜਿਹਨੂੰ ਰਕਸ਼ਾ ਕਹਿੰਦੇ ਆ, ਉਸ ਤੋਂ ਬਾਅਦ ਅਸਲਮ ਚਿੱਟਾ ਜਿਹਦੀ ਜੁਗਤ ਇੱਥੋਂ ਨਿਕਲਦੀ ਆ ਵੱਖੀ ਦੇ ਵਿੱਚੋਂ ਅਤੇ ਲੋਕਾਂ ਨੂੰ ਹਸਾਸ ਆ ਕੇ ਮੂਧਿਆਂ ਕਰ ਦਿੰਦੀ ਆ। ਉਸ ਤੋਂ ਬਾਅਦ ਕਾਮਡੀ ਕਿੰਗ ਜਿਹਨੂੰ ਕਿਹਾ ਜਾਂਦਾ ਵਾ। ਇਹ ਤੁਸੀਂ ਲਿਖ ਦਿੰਦੇ ਨਾ ਡਾਂਸ ਕੁਈਨ ਯੇ ਵੋ, ਇਹ ਨਹੀਂ, ਕਾਮਡੀ ਕਿੰਗ ਲਿਖਿਆ ਕਰੋ ਰਾਸ਼ਦ ਕਮਾਲ ਨੂੰ, ਜਿਹਨੂੰ ਲੋਕ ਸੁਣਨ ਵਾਸਤੇ ਆਉਂਦੇ ਆ, ਜਿਹਨੂੰ ਲੋਕ ਦੇਖਣ ਵਾਸਤੇ ਆਉਂਦੇ ਆ। ਫਲਕ ਸ਼ੇਰ ਹੋ ਗਿਆ, ਹਸਨੈਨ ਹੋ ਗਿਆ, ਸ਼ਬੀਰ ਆਕਾਸ਼ ਹੋ ਗਿਆ, ਸ਼ਾਹਦ ਹਾਸ਼ਮੀ ਹੋ ਗਿਆ, ਸ਼ੀਰੀ ਖਾਨ ਹੋ ਗਿਆ ਜਿਹਨੂੰ ਸਾਈਕਲ ਕਹਿੰਦੇ ਆ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਲੋਕ ਦੇਖਣ ਵਾਸਤੇ ਆਉਂਦੇ ਆ, ਸੁਣਨ ਵਾਸਤੇ ਆਉਂਦੇ ਆ। ਮੈਂ ਜ਼ਿਲ੍ਹੀ ਇੰਤਜ਼ਾਮੀਆ ਨੂੰ ਵੀ ਕਹਾਂਗਾ ਅਤੇ ਫੈਸਲਾਬਾਦ ਦੀ ਆਵਾਮ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਇਹਨਾਂ ਨੂੰ ਵੇਖਣ ਵਾਸਤੇ ਆਓ, ਇਹਨਾਂ ਨੂੰ ਸੁਣਨ ਵਾਸਤੇ ਆਓ। ਹਾਂ, ਡਾਂਸ ਹੋਣਾ ਚਾਹੀਦਾ ਵਾ, ਸੋਹਣਾ ਜਿਹਾ ਡਾਂਸ ਹੋਵੇ, ਕੋਈ ਇੱਕ ਅੱਧਾ ਡਾਂਸ ਹੋਵੇ, ਲੇਕਿਨ ਉਹਦੇ ਵਿੱਚ ਵੀ ਫਹਾਸ਼ੀ ਨਾ ਹੋਵੇ। ਡਾਂਸ ਹੋਵੇ ਜਿਹਨੂੰ ਲੋਕ ਇੰਜੋਏ ਕਰਨ, ਸੂਫੀਆ ਕਲਾਮ 'ਤੇ ਹੋਵੇ, ਕੋਈ ਇੱਧਰ ਉੱਧਰ ਡਾਂਸ ਹੋਵੇ। ਤੁਸੀਂ ਤਾਂ ਬਬਲੂ ਪਾ, ਨਾਰ ਹਿੱਲ ਗਏ, ਪਤਾ ਨਹੀਂ ਕਿਹੜੇ ਡਰਾਮੇ ਰਚਾ ਕੇ ਅਤੇ ਬੇੜਾ ਹੀ ਗਰਕ ਕੀਤਾ ਪਿਆ ਸਟੇਜ ਦਾ। ਬਹੁਤ ਸ਼ੁਕਰੀਆ।